ਪਾਕਿਸਤਾਨ ਦੀ ਮਿਲਟਰੀ ਨੇ ਆ ਕੇ ਪਿੰਡ ਨੂੰ ਘੇਰਾ ਪਾ ਲਿਆ। ਜਦੋਂ ਘੇਰਾ ਪਾ ਲਿਆ ਤੇ ਉਹਨਾਂ ਨੇ ਫਿਰ ਪਿੰਡ ਵਾਲਿਆਂ ਨੇ ਮੈਸੇਜ ਭੇਜਿਆ, ਜਾਂ ਤਾਂ ਚਲੇ ਜਾਓ ਜਾਂ ਫਿਰ ਫੇਸ ਕਰੋ, ਗਨ ਫੇਸ ਕਰੋ। ਬਾਰਡਰ ਤੋਂ ਜੇ ਟ੍ਰੇਨ ਜਾਂਦੀ ਸੀ ਤੇ ਟ੍ਰੇਨ ਆਉਂਦੀ ਸੀ, ਜੇ ਟਰੱਕ ਜਾਂਦੇ ਸੀ ਤਾਂ ਇੰਨੇ ਟਰੱਕ ਜਾਣਗੇ, ਇੰਨੇ ਟਰੱਕ ਆਉਣਗੇ। ਉਸ ਵੇਲੇ ਉਹ ਕੋਈ ਰੌਲਾ ਪੈ ਗਿਆ, ਜਿਸ ਵਜ੍ਹਾ ਕਰਕੇ ਉਹਨਾਂ ਨੇ ਸਾਨੂੰ ਪਹਿਲੇ ਵਾਰਨਿੰਗ ਦੇ ਦਿੱਤੀ ਵੀ ਅਸੀਂ ਤਿਆਰ ਹੋ ਜਾਓ। ਪਿੰਡ ਨਾਲ ਪਿੰਡਾਂ ਜਾਂਦੇ, ਉੱਥੋਂ ਕਦੇ ਲੱਸੀ ਲੈ ਆਉਂਦੇ, ਕਦੇ ਉੱਥੋਂ ਜਾ ਕੇ ਮੰਗ ਮੁੰਗ ਕੇ ਕੋਈ ਆਪਣਾ ਗੁਜ਼ਾਰਾ ਕਰਦੇ। ਜਦੋਂ ਤੋਂ ਮੈਂ ਕੈਨੇਡਾ ਗਿਆ, ਮੈਂ ਪਾਕਿਸਤਾਨ ਚਲਾ ਜਾਵਾਂ, ਕਿਸ ਤਰ੍ਹਾਂ ਪਾਕਿਸਤਾਨ ਜਾ ਕੇ ਵੇਖ ਕੇ ਆਵਾਂ, ਪਾਕਿਸਤਾਨ ਜਾ ਕੇ ਇਹ ਮੈਂ ਕਈ ਵਾਰ ਮਨ ਵਿੱਚ ਆਉਂਦਾ। ਅਤੇ ਮੇਰੇ ਕਜ਼ਨ ਬ੍ਰਦਰ ਰਹਿੰਦੇ ਨੇ ਆਪਣੇ ਅਮਰੀਕਾ 'ਚ, ਉਹ ਜਾ ਕੇ ਆਏ ਪਾਕਿਸਤਾਨ। ਅਤੇ ਫਿਰ ਮੈਨੂੰ ਉਹਨਾਂ ਨੇ ਦੱਸਿਆ, ਮੈਂ ਕਿਹਾ ਤੂੰ ਮੈਨੂੰ ਨਹੀਂ ਦੱਸਿਆ, ਮੈਂ ਵੀ ਤੁਹਾਡੇ ਨਾਲ ਚਲਾ ਜਾਂਦਾ। ਫਿਰ ਤੂੰ ਜਦੋਂ ਕਹੋਗੇ ਮੈਂ ਫਿਰ ਚੱਲ ਪਾਵਾਂਗੇ। ਫਿਰ ਕਿਸੇ ਨਹੀਂ ਹੌਲੀ ਫਿਰ ਹੁਣ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਹੁਣ ਜਾਣਾ, ਮੇਰੇ ਤਾਂ ਹੁਣ ਏਜ ਵੀ ਵੱਧਦੀ ਜਾ ਰਹੀ ਹੈ ਅਤੇ ਮੈਂ ਹੁਣ ਜਾਣਾ ਚਾਹੁੰਦਾ। ਉਹ ਕੁਝ ਦਿਨ ਦਾ ਟਾਲ ਮਟੋਲ ਕਰਦਾ ਰਿਹਾ। ਫਿਰ ਉਹਨੇ ਆਖਿਆ ਮੈਂ ਦੱਸਾਂਗਾ, ਪਰ ਅਸਲ ਰੀਜਨ ਸੀ ਉਹਦੀ ਵਾਈਫ ਜਿਹੜੀ ਹੈ ਉਹਨੂੰ ਡਿਮੈਂਸ਼ੀਆ ਹੋ ਗਿਆ। ਉਹ ਕਹਿੰਦਾ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦਾ। ਉਹ ਪਹਿਲੇ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਉੱਥੇ ਜਾਓਗੇ, ਉੱਥੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਮੈਂ ਇਸ ਪਿੰਡ ਦਾ ਹਾਂ। ਮੇਰਾ ਨਾਂ ਇੰਦਰਪਾਲ ਸਿੰਘ ਹੈ ਅਤੇ ਮੇਰੇ ਪਿਤਾ ਜੀ ਦਾ ਨਾਂ ਗੁਰਬਚਨ ਸਿੰਘ। ਮੇਰੇ ਪਿਤਾ ਜੀ ਕੋਆਪਰੇਟਿਵ ਡਿਪਾਰਟਮੈਂਟ ਵਿੱਚ ਇੰਸਪੈਕਟਰ ਸੀਗੇ। ਉਹ ਬਸ ਉਹ ਨਜ਼ਾਰਾ ਯਾਦ ਸੀ ਅਤੇ ਉਹ ਮੈਨੂੰ ਇਸ ਕਰਕੇ ਮੇਰੀ ਇੱਛਾ ਸੀ ਮੈਂ ਉਹ ਜਗ੍ਹਾ ਦੁਬਾਰਾ ਜਾ ਕੇ ਪਿੰਡ ਆਪਣਾ ਵੇਖਾਂ। ਮੇਰਾ ਪਿੰਡ 5 ਕੱਸੀ ਹੈ। ਉਸਨੂੰ ਦੂਜਾ ਨਾਂ ਜਿਹੜਾ ਮੇਨ ਨਾਂ ਚੱਲਦਾ ਸੀ ਉਸ ਵੇਲੇ ਉਹ ਜਵੰਤ ਸਿੰਘ ਵਾਲਾ ਸੀ, ਕਿਉਂਕਿ ਜਵੰਤ ਸਿੰਘ ਵਾਲਾ ਨੇ ਉਹ ਪਿੰਡ ਨੂੰ ਸ਼ੁਰੂ ਕੀਤਾ ਸੀ ਅਤੇ ਉਹਨਾਂ ਦੇ ਨਾਂ 'ਤੇ ਉਹ ਹੈ। ਮੇਰੀ ਜਨਮ ਤਾਰੀਖ ਹੈਗੀ ਹੈ 1 ਸਤੰਬਰ 1934। ਮੈਂ 13 ਸਾਲ ਦਾ ਸੀ ਉਸ ਵੇਲੇ ਜਦੋਂ, ਔਰ 7ਵੀਂ ਜਮਾਤ ਵਿੱਚ ਪੜ੍ਹਦਾ ਸੀ। ਅਤੇ ਉੱਥੇ ਨਿਹਾਲ ਸਿੰਘ ਜੀ ਹੈਡਮਾਸਟਰ ਸਾਹਿਬ ਸੀਗੇ ਉਸ ਵੇਲੇ 5 ਕੱਸੀ 'ਚ, ਉਹ ਮਿਡਲ ਸਕੂਲ ਸੀ। ਉਹ ਗੁਰਚਰਨ ਸਿੰਘ ਸੀਗੇ ਉਹ ਸਾਡੇ ਪਿੰਡ ਦੇ, ਉਹ ਇੰਗਲਿਸ਼ ਟੀਚਰ ਸਾਡੇ ਬਣ ਗਏ ਸੀਗੇ। ਸਾਡਾ ਘਰ ਮੇਨ ਰੋਡ ਦੇ ਉੱਤੇ, ਜਿਹੜੀ GT ਰੋਡ ਤੋਂ ਸਿੱਧੀ ਰੋਡ ਜਾਂਦੀ ਸੀ, ਉਸ ਦੇ ਉੱਤੇ ਸਾਡਾ ਘਰ ਆ ਜਾਂਦਾ ਸੀ ਪਿੰਡ ਦੇ ਵਿੱਚ। ਅਤੇ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ? ਇੰਸਪੈਕਟਰ ਸੀ ਕੋਆਪਰੇਟਿਵ ਦੇ ਮਹਿਕਮੇ ਵਿੱਚ। ਉਹਦੀ ਪੋਸਟਿੰਗ ਮੁਲਤਾਨ ਸੀਗੀ ਪਹਿਲਾਂ। ਮੁਲਤਾਨ ਅਸੀਂ ਵੀ ਮੁਲਤਾਨ ਸ਼ਹਿਰ ਪੜ੍ਹਦੇ ਰਹੇ ਹਾਂ, ਗੌਰਮੈਂਟ ਸਕੂਲ ਵਿੱਚ ਹੀ ਪੜ੍ਹਦੇ ਰਹੇ ਪਹਿਲੇ। ਸ਼ੁਰੂਆਤ ਵਿੱਚ 5 ਕੱਸੀ ਪੜ੍ਹੇ ਹਾਂ, ਉਸ ਤੋਂ ਬਾਅਦ ਅਸੀਂ ਮੁਲਤਾਨ ਪੜ੍ਹਨ ਲੱਗ ਗਏ ਸੀ। ਉਹਨਾਂ ਦੀ ਮੇਰੇ ਫਾਦਰ ਦੀ ਪੋਸਟਿੰਗ ਮੁਲਤਾਨ ਹੀ ਸੀਗੀ। ਜਿਸ ਵੇਲੇ ਪਾਰਟੀਸ਼ਨ ਹੀ ਉਸ ਲਈ ਉਹਨਾਂ ਦੀ ਪੋਸਟਿੰਗ ਮੁਲਤਾਨ ਹੀ ਸੀ। ਉਹਨਾਂ ਦਾ ਕੁਲੀਗ ਸੀ ਮੁਸਲਮਾਨ, ਉਹ ਹੀ ਸਾਨੂੰ ਸ਼ੀਲਡ ਕਰਦਾ ਸੀਗਾ। ਕਲਾਸਮੇਟ ਕੋਈ ਮੁਸਲਮਾਨ ਵੀ ਸੀ? ਮੁਸਲਮਾਨ ਕਲਾਸ ਫਿਰ ਕੋਈ ਨਹੀਂ ਸੀ। ਬਾਕੀ ਉਹ ਪਿੰਡ ਦੀ ਡੋਮੀਨੇਸ਼ਨ ਸਾਰੀ ਸਰਦਾਰਾਂ ਦੀ ਸੀ। ਜਿਹੜੇ ਬਾਕੀ ਪਰਿਵਾਰ ਸੀਗੇ ਉਹ ਹੈਲਪਰ ਜਾਂ ਮਤਲਬ ਮੁਸਲਮਾਨ ਸੀਗੇ, ਹੈਲਪਰ ਜਿਹੜੇ ਸੀ। ਲੇਕਿਨ ਜਿੱਥੇ ਮੈਨੂੰ ਯਾਦ ਆਉਂਦਾ ਕੋਈ ਜ਼ਿਮੀਂਦਾਰ, ਮੁਸਲਿਮ ਜ਼ਿਮੀਂਦਾਰ ਉਸ ਪਿੰਡ ਦਾ ਕੋਈ ਨਹੀਂ ਸੀਗਾ। ਮੁਸਲਮਾਨ ਅਗਰ ਮੈਨੂੰ ਯਾਦ ਹੈ ਤਾਂ ਸਿਰਫ ਇੱਕ ਨਾਂ ਯਾਦ ਹੈ ਮੈਨੂੰ, ਅੱਲਾ ਬਖਸ਼ ਸੀਗਾ। ਉਹ ਕਾਰਪੈਂਟਰ ਸੀ ਸਾਡੇ ਪਿੰਡ 'ਚ। ਗੁਰਬਚਨ ਸਿੰਘ ਲੁਹਾਰ ਹੁੰਦਾ ਸੀ ਅਤੇ ਉਹ ਤਰਖਾਨ, ਉਹਨੂੰ ਤਰਖਾਨ ਕਹਿੰਦੇ ਸੀ, ਹੁਣ ਤਾਂ ਕਾਰਪੈਂਟਰ ਆਪਾਂ ਕਹਿੰਦੇ ਹਾਂ। ਬਾਬਾ ਜੀ ਲੱਗਦੇ ਸੀ ਮੰਗਲ ਸਿੰਘ, ਉਹਨਾਂ ਨੇ ਘਰ ਬਣਾਇਆ ਸੀ ਅਤੇ ਉਹ ਘਰ ਦੇ ਦਰਵਾਜ਼ੇ ਅਤੇ ਉਹ ਬੜੇ ਡਿਜ਼ਾਈਨ ਦੇ ਦਰਵਾਜ਼ੇ, ਉਹ ਅੱਲਾ ਬਖਸ਼। ਅਤੇ ਉੱਥੋਂ ਜਿਹੜੇ ਮੁਲਤਾਨ ਸਕੂਲ ਪੜ੍ਹੇ ਤੁਸੀਂ, ਉਹ ਕਿਹੜੇ ਸਕੂਲ ਦਾ ਨਾਮ ਸੀ? ਮੁਲਤਾਨ ਗਵਰਨਮੈਂਟ ਹਾਈ ਸਕੂਲ ਮੁਲਤਾਨ ਸੀਗਾ। ਅਤੇ ਅਸੀਂ ਨਵਾਂ ਸ਼ਹਿਰ 'ਚ ਰਹਿੰਦੇ ਸੀ। ਮੇਰੇ ਗ੍ਰੈਂਡਫਾਦਰ 3 ਬ੍ਰਦਰ ਸੀਗੇ ਅਤੇ ਜਿਹੜੇ ਮੇਰੇ ਗ੍ਰੈਂਡਫਾਦਰ ਜੀ ਉਹ ਮਿਲਟਰੀ ਸੀਗੇ। ਮੇਰੇ ਫਾਦਰ ਦੀ ਏਜ 6 ਮੰਥ ਓਲਡ ਸੀ ਜਦੋਂ ਉਹਨਾਂ ਦੀ ਡੈਥ ਹੋਈ। ਅਤੇ ਉਹ ਫਿਰ ਮੇਰੇ ਫਾਦਰ ਉਸ ਦੇ 6 ਮਹੀਨੇ ਸੀ। ਮੇਰੀ ਜਿਹੜੀ ਗ੍ਰੈਂਡ ਮਦਰ ਸੀ ਅਤੇ ਉਹਨਾਂ ਨੇ ਫਿਰ ਮੇਰੇ ਫਾਦਰ ਨੂੰ ਪਾਲਿਆ। ਗ੍ਰੈਂਡਫਾਦਰ ਹੀਰਾ ਸਿੰਘ ਸੀ, ਇੱਕ ਅਰਜਨ ਸਿੰਘ ਸੀ। ਉਹਨਾਂ ਨਾਲ ਲਾਈਕ ਮੈਨ ਹੀ ਵਾਜ਼ ਵਰਕਿੰਗ। ਕਿੰਨੀ ਕੁ ਜ਼ਮੀਨ ਸੀ ਉੱਥੇ? ਕੋਈ ਮੁਰੱਬੇ ਸਾਰੇ 3 ਘਰਾਂ ਦੇ ਸੀਗੇ, 15 ਮੁਰੱਬੇ ਸੀਗੇ। ਬਿਲਕੁਲ GT ਰੋਡ ਦੇ ਉੱਤੇ ਹੀ ਸਾਡੇ ਜ਼ਮੀਨ ਸੀਗੀ, GT ਰੋਡ ਦੇ ਉੱਤੇ। ਇੱਥੇ 75 ਏਕੜ ਸਾਨੂੰ ਇੱਥੇ ਮਿਲ ਗਏ ਸੀਗੇ। ਤੁਹਾਨੂੰ ਆਪਣੇ ਘਰ ਦਾ ਸਾਰਾ ਨਕਸ਼ਾ ਯਾਦ ਹੈ? ਬਿਲਕੁਲ ਯਾਦ ਹੈ। ਮੈਂ ਮੇਨ ਰੋਡ ਤੇ ਰਾਈਟ ਸਾਈਡ ਤੇ ਬਿਲਕੁਲ ਘਰ ਸੀਗਾ। GT ਰੋਡ ਤੋਂ ਸਿੱਧੀ ਸੜਕ ਜਿਹੜੀ ਹੈ ਮੇਨ ਰੋਡ, ਜਿਹੜੀ ਪਿੰਡ ਨੂੰ ਜਾਂਦੀ ਹੈ, ਥੋੜ੍ਹਾ ਜਿਹਾ ਘਰ ਛੱਡ ਕੇ ਸਾਡਾ ਘਰ ਆ ਜਾਂਦਾ ਸੀ। ਅਤੇ ਉਹ ਮੇਨ ਰੋਡ ਦੇ ਉੱਤੇ ਘਰ ਸੀਗਾ। ਪੱਕਾ ਬਿਲਡਿੰਗ ਸੀ ਜਿਹੜਾ, ਇੱਕ ਉਹਨੂੰ ਬੈਠਕ ਅਸੀਂ ਕਹਿੰਦੇ ਸੀਗੇ। ਉਹਦੇ ਵਿੱਚ ਡਬਲ ਸਟੋਰੀ ਸੀਗੀ ਅਤੇ ਉਹਦੇ ਵਿੱਚ ਇੱਕ ਡਾਕਟਰ ਵੀ ਕੁਝ ਦੇਰ ਪ੍ਰੈਕਟਿਸ ਕਰਦਾ ਰਿਹਾ ਸੀ ਸਰ ਉਹਦੇ ਵਿੱਚ। ਗ੍ਰੈਂਡ ਤਿੰਨਾਂ ਸਰ ਇੱਕ ਪੂਰਾ ਕੋਰਟ ਯਾਰਡ ਕਾਫੀ ਵੱਡਾ ਸੀ, ਵਿੱਚੇ ਹੀ ਸਾਰਿਆਂ ਦੇ ਘਰ ਸੀ, ਕਮਰੇ। ਮੋਸਟਲੀ ਉਹ ਕੱਚੇ ਕੋਠੇ ਸੀ ਉਸ ਵੇਲੇ, ਕਮਰੇ ਪੱਕੀਆਂ ਇੱਟਾਂ ਦਾ ਯੂਜ਼ ਘੱਟ ਹੋਇਆ ਸੀ। ਇੱਕ ਵਿਹੜੇ ਦੇ ਵਿੱਚ ਹੀ 3 ਫੈਮਲੀਆਂ ਰਹਿੰਦੀਆਂ ਸੀ। ਅੱਛਾ, ਇਹ ਮੇਨ ਵੱਡਾ ਗੇਟ ਸੀ ਲੱਕੜ ਦਾ, ਬੜਾ ਵੱਡਾ ਦਰਵਾਜ਼ਾ ਜਿੱਥੋਂ ਅੰਦਰ ਅਸੀਂ ਵੜਦੇ ਸੀ। ਕਿਉਂਕਿ ਉਸ ਵੇਲੇ ਹਾਲਾਤ ਇਸ ਤਰ੍ਹਾਂ ਸੀ, ਜਿਸ ਵੇਲੇ ਅਸੀਂ ਪਾਰਟੀਸ਼ਨ ਹੋਈ ਹੈ
ਸਾਡਾ ਜਿਹੜਾ ਵਿਲੇਜ ਸੀਗਾ ਉਹ ਇੱਕ ਕਿਸਮ ਦਾ ਕਿਲਾ ਬਣਿਆ ਹੋਇਆ ਸੀ। ਲੋਕਾਂ ਦੀ ਹੈਲਪ ਨਾਲ ਆਪਣੇ ਮੱਡ ਵਾਲ ਬਣਾਈ ਸੀ ਚਾਰੋਂ ਪਾਸੇ, ਔਰ 4 ਗੇਟ ਰੱਖੇ ਹੋਏ ਸੀ ਹੁੰਦੇ ਜਿਸ ਲਈ ਪਾਰਟੀਸ਼ਨ ਹੋਈ ਹੈ। ਔਰ ਉਹ ਮੱਡ ਵਾਲ ਇੰਨੀ ਚੌੜੀ ਸੀ ਵੀ ਉੱਤੇ ਅਸੀਂ ਵਾਕ ਕਰ ਸਕਦੇ ਸੀ, ਉਹਦੇ ਤੁਰ ਸਕਦੇ, ਲੇਟ ਸਕਦੇ ਸੀ, ਤੇ ਉਹਦੇ ਉੱਤੇ ਅਸੀਂ ਪਹਿਰਾ ਵੀ ਦਿੰਦੇ ਸੀ। ਸਾਰੇ ਜਿਹੜੇ ਜਿਸ ਵੇਲੇ ਪਾਰਟੀਸ਼ਨ ਹੋਈ ਉਹ ਕਿਲਾ ਬਣਿਆ ਸੀ, ਤੇ ਅਸੀਂ ਨਿਕਲਣਾ ਨਹੀਂ ਸੀ, ਆਉਣਾ ਨਹੀਂ ਸੀ ਚਾਹੁੰਦੇ ਉੱਥੋਂ। ਪਾਕਿਸਤਾਨ ਦੀ ਮਿਲਟਰੀ ਨੇ ਆ ਕੇ ਪਿੰਡ ਨੂੰ ਘੇਰਾ ਪਾ ਲਿਆ। ਜਦੋਂ ਘੇਰਾ ਪਾ ਲਿਆ ਤੇ ਉਹਨਾਂ ਨੇ ਫਿਰ ਪਿੰਡ ਵਾਲਿਆਂ ਨੇ ਮੈਸੇਜ ਭੇਜਿਆ, ਜਾਂ ਤਾਂ ਚਲੇ ਜਾਓ ਜਾਂ ਫਿਰ ਫੇਸ ਕਰੋ, ਗਨ ਫੇਸ ਕਰੋ। ਫਿਰ ਉਸ ਲੋਕੀ ਜਿਹੜੇ ਸੀ ਆਪਣੇ ਉੱਥੋਂ ਗੱਡੇ ਹੁੰਦੇ ਸੀ ਉਸ ਵੇਲੇ, ਗੱਡੇ ਹੁੰਦੇ ਸੀ, ਗੱਡਿਆਂ ਤੇ ਸਮਾਨ ਜਿਹੜਾ ਥੋੜ੍ਹਾ ਬਹੁਤ ਰੱਖ ਕੇ ਖਾਨੇ ਵੱਲ ਗਏ। ਰਾਤ ਪੈ ਗਈ, 5-10 ਪੈ ਮਿਲੇ ਸੀ, ਉਹ ਗੁਰਦੁਆਰੇ ਆ ਗਈਆਂ। ਪਿੰਡ 'ਚ ਮੇਨ ਗੁਰਦੁਆਰਾ ਸੀ। ਗੁਰਦੁਆਰਾ ਕਾਫੀ ਮਤਲਬ ਫੇਮਸ ਗੁਰਦੁਆਰਾ ਸੀ। ਹਰ ਸਾਲ ਉੱਥੇ ਫੰਕਸ਼ਨ ਹੁੰਦਾ ਸੀ, ਤੇ ਗੁਰਦੁਆਰੇ ਦੇ ਵਿੱਚ ਕਾਫੀ ਜਗ੍ਹਾ ਸੀ। ਅਸੀਂ ਉੱਥੇ ਜਾ ਕੇ ਫਿਰ ਸੁੱਤੇ ਰਾਤ ਨੂੰ। ਸਵੇਰ ਜਦੋਂ ਹੋਈ, ਅਗਲੀ ਸਵੇਰ ਹੋਈ, ਤੇ ਮੇਰੇ ਫਾਦਰ ਤੇ ਹੋਰ 1-2 ਨਾਲ ਮਿਲ ਕੇ ਜਿਹੜੇ ਉੱਥੇ ਰਹਿ ਗਏ ਸੀ, ਉਹ GT ਰੋਡ ਤੇ ਚਲੇ ਗਏ। ਉਹ GT ਰੋਡ ਜਾ ਕੇ ਉਹਨਾਂ ਨੇ ਆਪਣੀ ਹਿੰਦੂ ਮਿਲਟਰੀ ਵੀ ਜਾ ਰਹੀ ਸੀ। ਹਿੰਦੂ ਮਿਲਟਰੀ ਸਾਡੇ ਰਿਸ਼ਤੇਦਾਰਾਂ ਨੂੰ ਕਲੈਕਟ ਕਰਨ ਵਾਸਤੇ ਮੁਬਾਰਕਪੁਰ ਆਇਆ। ਉੱਥੇ ਇੱਕ ਪਿੰਡ ਆਪਣੇ ਕਬੀਰਵਾਲ ਤੋਂ ਅੱਗੇ ਅਗਲੀ ਸਾਈਡ ਤੇ ਪੈਂਦਾ। ਮੁਬਾਰਕਪੁਰ ਦੇ ਰਹਿਣ ਵਾਲੇ ਸੀ ਉਹ। ਅੱਛਾ। ਤੇ ਉਹਨਾਂ ਨੂੰ ਲੈਣ ਵਾਸਤੇ ਜਾ ਰਹੀ ਸੀ, ਤੇ ਉਹਨਾਂ ਨੇ ਰਿਕੁਐਸਟ ਕੀਤੀ ਉਹਨਾਂ ਨੂੰ ਰੋਕ ਕੇ ਵੀ ਸਾਨੂੰ ਜਿਹੜੀਆਂ ਕੁਝ ਫੈਮਲੀਆਂ ਰਹਿ ਗਈਆਂ ਸਾਨੂੰ ਉੱਥੇ ਪਹੁੰਚਾਓ। ਫਿਰ ਉਹਨਾਂ ਨੇ 2-3 ਟਰੱਕ ਦਿੱਤੇ ਸਾਨੂੰ। ਉਹ ਅਸੀਂ ਜਿਹੜੇ ਸਾਰੇ ਰਹਿ ਗਏ ਸੀਗੇ, ਉਹ ਸਾਰੇ ਅਸੀਂ ਖਾਨੇਵਾਲ ਕੈਂਪ ਪਹੁੰਚੇ। ਉਹ ਨਜ਼ਾਰਾ ਯਾਦ ਸੀ, ਤੇ ਉਹ ਮੈਨੂੰ ਇਸ ਕਰਕੇ ਮੇਰੀ ਇੱਛਾ ਸੀ ਮੈਂ ਉਹ ਜਗ੍ਹਾ ਦੁਬਾਰਾ ਜਾ ਕੇ ਪਿੰਡ ਆਪਣਾ ਵੇਖਾਂ। ਅਸੀਂ ਉਸ ਵੇਲੇ 4 ਭਰਾ ਤੇ 2 ਭੈਣਾਂ ਸੀ। ਟਰੱਕ ਦੇ ਵਿੱਚ ਬਾਈ ਟਰੱਕ ਅਸੀਂ ਬਾਰਡਰ ਕ੍ਰਾਸ ਕੀਤਾ। ਬਾਰਡਰ ਤੋਂ ਜੇ ਟ੍ਰੇਨ ਜਾਂਦੀ ਸੀ ਤੇ ਟ੍ਰੇਨ ਆਉਂਦੀ ਸੀ, ਜੇ ਟਰੱਕ ਜਾਂਦੇ ਸੀ ਤਾਂ ਇੰਨੇ ਟਰੱਕ ਜਾਣਗੇ, ਇੰਨੇ ਟਰੱਕ ਆਉਣਗੇ। ਉਸ ਵੇਲੇ ਉਹ ਕੋਈ ਰੌਲਾ ਪੈ ਗਿਆ, ਜਿਸ ਵਜ੍ਹਾ ਕਰਕੇ ਉਹਨਾਂ ਨੇ ਸਾਨੂੰ ਪਹਿਲੇ ਵਾਰਨਿੰਗ ਦੇ ਦਿੱਤੀ ਵੀ ਤੁਸੀਂ ਤਿਆਰ ਹੋ ਜਾਓ। ਉਹ ਵੀ ਟਾਈਮ ਵੇਖਿਆ, ਫਿਰ ਪਰਮਾਤਮਾ ਨੇ ਠੀਕ ਕੀਤਾ, ਕੋਈ ਐਸਾ ਇੰਸੀਡੈਂਟ ਨਹੀਂ ਹੋਇਆ। ਤੇ ਅਸੀਂ ਬਾਰਡਰ ਕ੍ਰਾਸ ਕਰਕੇ ਤੇ ਚਲੇ ਗਏ ਉੱਥੇ ਆਪਣੇ ਖਾਲਸਾ ਕਾਲਜ ਅੰਮ੍ਰਿਤਸਰ। ਪਿੰਡ ਨਾਲ ਪਿੰਡਾਂ ਜਾਂਦੇ, ਉੱਥੋਂ ਕਦੇ ਲੱਸੀ ਲੈ ਆਉਂਦੇ, ਕਦੇ ਉੱਥੋਂ ਜਾ ਕੇ ਮੰਗ ਕੇ ਕੋਈ ਆਪਣਾ ਗੁਜ਼ਾਰਾ ਕਰਦੇ। ਫਿਰ ਅਸੀਂ ਕਰਨਾਲ ਚਲੇ ਗਏ। ਮੈਂ 10ਵੀਂ ਕਰਨਾਲ ਤੋਂ ਪਾਸ ਕੀਤੀ। 51 'ਚ ਅਸੀਂ ਉੱਥੋਂ ਫਿਰ ਇੱਥੇ ਸ਼ਿਫਟ ਆਏ ਉਕਲਾਣੇ। ਕੀ ਦੇਖਣਾ ਚਾਹੁੰਦੇ ਉੱਥੇ? ਉੱਥੇ ਬਸ ਦੇਖਣਾ ਵੀ ਆਪਣੇ ਉਹ ਜਿਹੜਾ ਘਰ ਹੈ ਉਹ ਕਿ ਉਹਦੀ ਕੰਡੀਸ਼ਨ ਕੀ ਹੈ, ਕੌਣ ਉਹਦੇ 'ਚ ਰਹਿੰਦਾ ਹੈਗਾ, ਕੀ ਉਹਦੇ 'ਚ ਕੋਈ ਰਿਮੇਨਸ ਰਹਿ ਗਈਆਂ ਨੇ ਕਿ ਰਹਿ ਗਈਆਂ, ਕਿ ਉਹਨੂੰ ਢਾਹ ਕੇ ਨਵਾਂ ਬਣ ਗਿਆ, ਕੀ ਬਣ ਗਿਆ, ਸਾਰੀ ਸਿਚੁਏਸ਼ਨ ਦੇਖਣੀ ਹੈ। ਇਹ ਦੇਖਣਾ। ਜਦੋਂ ਤੋਂ ਮੈਂ ਕੈਨੇਡਾ ਗਿਆ, ਮੈਂ ਪਾਕਿਸਤਾਨ ਚਲਾ ਜਾਵਾਂ, ਕਿਸ ਤਰ੍ਹਾਂ ਪਾਕਿਸਤਾਨ ਜਾ ਕੇ ਵੇਖ ਕੇ ਆਵਾਂ। ਪਾਕਿਸਤਾਨ ਜਾ ਕੇ ਮੈਂ ਕਈ ਵਾਰ ਮਨ ਵਿੱਚ ਆਉਂਦਾ। ਅਤੇ ਮੇਰੇ ਕਜ਼ਨ ਬ੍ਰਦਰ ਰਹਿੰਦੇ ਨੇ ਆਪਣੇ ਅਮਰੀਕਾ 'ਚ, ਉਹ ਜਾ ਕੇ ਆਏ ਪਾਕਿਸਤਾਨ। ਤੇ ਫਿਰ ਮੈਨੂੰ ਉਹਨਾਂ ਦੱਸਿਆ, ਮੈਂ ਕਿਹਾ ਤੂੰ ਮੈਨੂੰ ਨਹੀਂ ਦੱਸਿਆ, ਮੈਂ ਵੀ ਤੁਹਾਡੇ ਨਾਲ ਚਲਾ ਜਾਂਦਾ। ਕਿ ਤੂੰ ਜਦੋਂ ਕਹੋਗੇ ਮੈਂ ਫਿਰ ਚੱਲ ਪਾਵਾਂਗੇ। ਫਿਰ ਕਿਸੇ ਨਹੀਂ ਹੌਲੀ ਫਿਰ ਹੁਣ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਹੁਣ ਜਾਣਾ, ਮੇਰੇ ਤਾਂ ਹੁਣ ਏਜ ਵੀ ਵੱਧਦੀ ਜਾ ਰਹੀ ਹੈ, ਅਤੇ ਮੈਂ ਹੁਣ ਜਾਣਾ ਚਾਹੁੰਦਾ। ਉਹ ਕੁਝ ਦਿਨ ਦਾ ਟਾਲ ਮਟੋਲ ਕਰਦਾ ਰਿਹਾ। ਫਿਰ ਉਹਨੇ ਆਖਿਆ ਮੈਂ ਦੱਸਾਂਗਾ, ਪਰ ਅਸਲ ਰੀਜਨ ਸੀ ਉਹਦੀ ਵਾਈਫ ਜਿਹੜੀ ਹੈ ਉਹਨੂੰ ਡਿਮੈਂਸ਼ੀਆ ਹੋ ਗਿਆ। ਉਹ ਕਹਿੰਦਾ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦਾ। ਉਹ ਪਹਿਲੇ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਉੱਥੇ ਜਾਓਗੇ, ਉੱਥੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਮੈਂ ਇਸ ਪਿੰਡ ਦਾ ਹਾਂ। ਨਹੀਂ ਰਹਿਣ ਵਾਸਤੇ ਤਾਂ ਮੈਂ ਹੋਟਲ 'ਚ ਬੁੱਕ ਵਗੈਰਾ ਕਰਨਾ। ਇਹਦੇ ਪਿੰਡ ਵੀ ਜਾਣਾ ਹੈ, ਜਿਹੜੇ ਮੇਰੀ ਵਾਈਫ ਦਾ ਪਿੰਡ ਹੈ ਖੱਗੇ ਵਾਲਾ। ਹਾਂ, ਇਹਨੇ ਮੇਰੇ ਨਾਲ ਜਾਣਾ। ਹਾਂ, ਇਹਨੇ ਨਾਲ ਜਾਣਾ ਹੈ। ਇਹ ਤੇ ਮੈਂ ਇਕੱਲਾ ਕਿਵੇਂ ਜਾ ਸਕਦਾ? ਤੁਹਾਡਾ ਪਿੰਡ ਕਿਹੜਾ ਹੈ? ਮੇਰੇ ਪਿੰਡ ਦਾ ਨਾਂ ਹੈ ਖੱਗੇ ਵਾਲਾ। ਇਹ ਤਹਿਸੀਲ ਖਾਨੇਵਾਲ 'ਚ ਪੈਂਦਾ। ਇਹ ਆਪਣਾ ਪਿੰਡ ਜਿਹੜਾ 5 ਕਸੀ ਇਹ ਕਬੀਰੇ ਵਾਲੇ 'ਚ ਪੈਂਦਾ। ਤੁਹਾਡਾ ਜਨਮ ਕਦੋਂ ਦਾ ਹੈ? ਇਹਦਾ 4 ਮਾਰਚ 38 ਦਾ। ਖੱਗੇ ਵਾਲਾ ਦਾ ਹੀ ਹੋ ਤੁਸੀਂ? ਹਾਂ, ਖੱਗੇ ਵਾਲਾ। ਹਾਂਜੀ। ਤੁਹਾਡੇ ਫਾਦਰ ਸਾਹਿਬ ਦਾ ਨਾਂ ਕੀ ਹੈ? ਸਰਦਾਰ ਇੰਦਰ ਸਿੰਘ, ਪਿੰਡ ਦੇ ਲੰਬੜਦਾਰ ਸੀ। ਤੇ ਮੈਂ ਥੋੜਾ ਤਾਂ ਯਾਦ ਹੈਗਾ, ਬਹੁਤਾ ਯਾਦ ਨਹੀਂ। 3-4 ਮਹੀਨੇ ਗਈ ਹਾਂ ਬਸ। ਮੇਰੀ ਭੈਣ ਜੇ ਮੇਰੇ ਤੋਂ ਵੱਡੀ ਸੀ ਨਾ, ਖੱਗੇਵਾਲ ਸਕੂਲ 'ਚ, ਉਹ ਤੀਸਰੀ ਪੜ੍ਹਦੀ ਸੀ ਉਦੋਂ। ਖੱਗੇਵਾਲ ਦੇ ਲਾਗੇ ਕਿਹੜਾ ਪਿੰਡ ਸੀ ਕੋਈ? ਸਟੇਸ਼ਨ ਦਾ ਨਾਂ ਸੀ ਰਿਆਜ਼ਾਬਾਦ ਸਟੇਸ਼ਨ। ਰਿਆਜ਼ਾਬਾਦ ਸਟੇਸ਼ਨ। ਘੋੜੀਆਂ ਸੀ 6 ਸਾਡੇ ਘਰ। ਜਿਹੜਾ ਕੋਈ ਜਾਂਦਾ ਸੀ ਘੋੜੀ ਨੌਕਰ ਲੈ ਜਾਂਦਾ ਸੀ, ਘੋੜੀ ਤੇ ਚੜਾ ਹੁੰਦਾ ਸੀ। ਜੇ ਮੇਰੀ ਭੂਆ ਹੁੰਦੀਆਂ ਸੀ ਉਹ ਘੋੜੀ ਭੇਜ ਦਿੰਦੇ ਸੀ, ਨੌਕਰ ਭੇਜਦੇ ਸੀ। ਉਹ ਮੇਰੇ ਬੱਚੇ ਕਹਿੰਦੇ ਆ ਵੀ ਅੱਜ ਸਿਚੁਏਸ਼ਨ ਅੱਛੀ ਨਹੀਂ ਹੈਗੀ, ਤੇ ਉਹ ਮਨਾ ਕਰਦੇ ਤੁਸੀਂ ਨਾ ਜਾਓ। ਮੈਂ ਕਹਿੰਦਾ ਮੈਂ ਤਾਂ ਜਾ ਕੇ ਆਉਣਾ ਬਸ।